ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 18 ਜਨਵਰੀ 2015 3 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਦੇਖੋ, ਅੱਜ ਜਿਹੜੀ ਖਬਰ ਕਾਫੀ ਦੁਖਦਾਈ ਹੈ ਸਾਰੇ ਸਿੱਖ ਜਗਤ ਲਈ, ਖਾਸ ਤੌਰ 'ਤੇ ਬਾਹਰ ਬੈਠੇ ਸਿੱਖ ਜਿਹੜੇ ਉਮੀਦ ਕਰਦੇ ਸੀ ਕਿ ਭਾਈ ਜਗਤਾਰ ਸਿੰਘ ਤਾਰਾ, ਜਿਨ੍ਹਾਂ ਨੂੰ ਕਿ ਥਾਈਲੈਂਡ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਇੰਟੈਲੀਜੈਂਸ ਏਜੰਸੀਆਂ ਨੇ ਹਿਰਾਸਤ ਦੇ ਵਿੱਚ ਲਿਆ ਸੀ ਔਰ ਉਹਨਾਂ ਦੀ ਐਕਸਟ੍ਰੈਡੀਸ਼ਨ ਰੁਕਵਾਉਣ ਦੇ ਲਈ ਸਿੱਖਸ ਫॉर ਜਸਟਿਸ ਵੱਲੋਂ ਵਕੀਲ ਵੀ ਰਿਟੇਨ ਕਰ ਲਏ ਗਏ ਸੀ। ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ ਸਿੱਖਸ ਫॉर ਜਸਟਿਸ ਦੇ, ਉਹ ਵੀ ਉੱਥੇ ਬੈਂਕਾਕ ਪਹੁੰਚ ਗਏ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਕੇਸ ਦੀ ਅੱਗੋਂ ਪੈਰਵਾਈ ਦੀ ਤਿਆਰੀ ਹੋ ਰਹੀ ਸੀ, ਜਦੋਂ ਕਿ ਅਚਾਨਕ ਅੱਜ ਸਾਊਥ ਏਸ਼ੀਅਨ ਔਰ ਈਸਟ ਏਸ਼ੀਅਨ ਮੀਡੀਆ 'ਚ ਵੀ ਇਹ ਖਬਰ ਲੱਗੀ ਹੈ ਕਿ ਥਾਈਲੈਂਡ ਦੀ ਸੁਪਰੀਮ ਕੋਰਟ ਨੇ ਬਿਨਾਂ ਕਿਸੇ ਹੋਰ ਅੱਗੋਂ ਕਾਰਵਾਈ ਦੇ ਉੱਤੇ ਵਿਚਾਰ ਕੀਤੇ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਪੁਲਿਸ ਦੀ ਟੀਮ ਦੇ ਹਵਾਲੇ ਕਰ ਦਿੱਤਾ ਔਰ ਉਹ ਵਾਪਸ ਭੇਜ ਦਿੱਤੇ ਗਏ ਨੇ ਜੀ। ਔਰ ਉਹਦੇ ਨਾਲ ਕਿਉਂਕਿ ਜਿਹੜਾ ਪ੍ਰੈਸ ਕਾਨਫਰੰਸ ਦੇ ਰਾਹੀਂ ਵੀ ਸਾਹਮਣੇ ਆਇਆ ਔਰ ਜਿਹੜਾ ਕੇਸ ਜਿਸ ਦੇ ਉੱਤੇ ਬਿਲਡ ਕਰਨਾ ਚਾਹੁੰਦੇ ਸੀ ਉਹ ਟਾਰਚਰ ਦੇ ਉੱਤੇ ਸੀ ਕਿ ਵੀ ਇੰਡੀਆ ਦੇ ਵਿੱਚ ਟਾਰਚਰ ਇੱਕ ਰੂਟੀਨ ਗੱਲ ਹੈ, ਕਿਉਂਕਿ ਇਹ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਸਾਰੀਆਂ ਇੰਟਰਨੈਸ਼ਨਲ ਜਥੇਬੰਦੀਆਂ ਜਿਹੜੀਆਂ ਨੇ ਹਿਊਮਨ ਰਾਈਟਸ ਦੀਆਂ, ਉਹ ਰਿਪੀਟਡਲੀ ਇੰਡੀਆ ਦੇ ਵਿੱਚ ਐਮਨੈਸਟੀ ਤਾਂ ਇੱਥੋਂ ਤੱਕ ਕਿਹਾ ਕਿ ਆਲਮੋਸਟ ਜਿਹਨੂੰ ਵੀ ਫੜਿਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਹੈ, ਫਿਜ਼ੀਕਲ ਹੋਏ, ਵਰਬਲ ਹੋਏ, ਮੈਂਟਲ ਹੋਏ। ਸੋ ਉਸ ਸਾਰੇ ਦੇ ਬਾਵਜੂਦ ਜਿਸ ਹੇਸਟ ਦੇ ਨਾਲ ਇਹ ਸਾਰਾ ਪਾਰਟ ਹੋਇਆ, ਉਹਦੀ ਤਹਿ ਦੇ ਵਿੱਚ ਜਦੋਂ ਅੱਜ ਹੋਰ ਡੀਟੇਲਸ ਡਿੱਗ ਹੋਈਆਂ ਤੇ ਇਹ ਗੱਲ ਵੀ ਸਾਹਮਣੇ ਆਈ ਕਿ ਇਨਫੈਕਟ ਮੁੱਢਲੇ ਦਿਨਾਂ 'ਚ ਹੀ ਜਗਤਾਰ ਸਿੰਘ ਤਾਰਾ, ਜਿਨ੍ਹਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ, ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਤੁਹਾਡੇ ਕੋਲ ਆਪਣਾ ਵਕੀਲ ਕਰਨ ਦਾ ਹੱਕ ਹੈ, ਤੁਸੀਂ ਆਪਣਾ ਕਲੇਮ ਥਾਈਲੈਂਡ ਦੀਆਂ ਅਦਾਲਤਾਂ 'ਚ ਵੀ ਕੰਟੈਸਟ ਕਰ ਸਕਦੇ ਹੋ। ਪੰਜਾਬ ਪੁਲਿਸ ਦੀ ਟੀਮ ਨੇ ਜਾਂ ਇੰਡੀਅਨ ਇੰਟੈਲੀਜੈਂਸ ਦੇ ਨੈਟਵਰਕ ਨੇ ਸਿੱਧੇ ਤੌਰ 'ਤੇ ਹੀ ਥਾਈ ਏਜੰਸੀਆਂ ਰਾਹੀਂ ਉਹਨਾਂ ਦੇ ਨਾਲ ਰਾਬਤਾ ਕੀਤਾ, ਉਹਨਾਂ ਤੋਂ ਇਹ ਲਿਖਵਾ ਲਿਆ ਕਿ ਜੀ ਮੈਂ ਇਹ ਕੋਈ ਵੀ ਜਿਹੜਾ ਕੰਟੈਸਟ ਨਹੀਂ ਕਰਨਾ ਚਾਹੁੰਦਾ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਨੂੰ ਔਰ ਮੈਨੂੰ ਵਾਪਸ ਭੇਜ ਦਿੱਤਾ ਜਾਏ। ਹੁਣ ਜਦੋਂ ਇਹ ਸਿਚੁਏਸ਼ਨ ਬਣ ਜਾਂਦੀ ਹੈ, ਫਿਰ ਜਿਹੜੇ ਤੁਹਾਨੂੰ ਡਿਫੈਂਡ ਵੀ ਕਰਨਾ ਚਾਹੁੰਦੇ ਨੇ, ਭਾਵੇਂ ਉਹਨਾਂ ਨੇ ਲਾਸਟ ਸਟੇਜ ਟਾਰਚਰ ਦੇ ਹਵਾਲੇ ਨਾਲ ਜਾਂ ਇਹ ਵੀ ਮੂਵ ਕੀਤਾ ਹੈ ਜਿਵੇਂ ਕਿ ਇੱਕ ਥਾਈਲੈਂਡ ਦੇ ਹਿਊਮਨ ਰਾਈਟਸ ਗਰੁੱਪ ਦੇ ਇੰਚਾਰਜ ਨੇ ਕਿਹਾ ਕਿ ਈਵਨ ਇਹ ਸਟੇਟਮੈਂਟ ਵੀ ਦੇ ਦਿੱਤੀ ਹੋਏ, ਬੇਸ਼ੱਕ ਜਾਂ ਲਿਖਤੀ ਵੀ ਦੇ ਦਿੱਤਾ ਹੋਏ, ਫਿਰ ਵੀ ਥਾਈਲੈਂਡ ਦੇ ਕਾਨੂੰਨ ਦੇ ਥੱਲੇ 30 ਦਿਨ ਦਾ ਟਾਈਮ ਹੁੰਦਾ ਹੈ ਕਿ ਤੁਸੀਂ ਉਸ ਪੋਜੀਸ਼ਨ ਤੋਂ ਵਾਪਸ ਆ ਸਕਦੇ ਹੋ, ਜਾਂ ਉਹਨੂੰ ਰੀਕੈਂਟ ਕਰਨਾ ਕਹਿੰਦੇ ਨੇ ਕਿ ਤੁਸੀਂ ਵਾਪਸ ਲੈ ਸਕਦੇ ਹੋ ਜੋ ਵੀ ਤੁਸੀਂ ਆਥੋਰਾਈਜ਼ ਕੀਤਾ ਜੀ। ਪਰ ਇਹਦੇ ਬਾਵਜੂਦ ਜਿਵੇਂ ਅਸੀਂ ਇਹ ਸਮਝਦੇ ਵੀ ਸੀ, ਕਿਉਂਕਿ ਅੱਜ ਕੱਲ੍ਹ ਥਾਈਲੈਂਡ ਦੇ ਵਿੱਚ ਫੌਜੀ ਰਾਜ ਹੈ, ਉੱਥੇ ਮਾਰਸ਼ਲ ਲਾਅ ਵਾਲਾ ਸਿਸਟਮ ਹੈ ਔਰ ਮਾਰਸ਼ਲ ਲਾਅ ਦੇ ਵਿੱਚ ਆਲਮੋਸਟ ਕੋਰਟਸ ਵੀ ਜਿਹੜੀਆਂ ਨੇ ਉਹ ਕੋਈ ਬਹੁਤੀਆਂ ਫੰਕਸ਼ਨਲ ਨਹੀਂ ਹੁੰਦੀਆਂ ਔਰ ਥਾਈਲੈਂਡ ਕੋਈ ਨੋਨ ਨਹੀਂ ਹੈ ਕਿ ਉੱਥੇ ਕੋਈ ਬੜਾ ਕੋਈ ਲਿਬਰਲ ਸਿਸਟਮ ਹੋਏ। ਪਰ ਇਹਦੇ ਬਾਵਜੂਦ ਅਸੀਂ ਸਮਝਦੇ ਸੀ ਕਿ ਵੀ ਕਿਉਂਕਿ ਐਕਸਟ੍ਰੈਡੀਸ਼ਨ ਟ੍ਰੀਟੀਜ਼ ਜਿਹਨਾਂ ਮੁਲਕਾਂ ਦੇ ਨਾਲ ਹੋਈਆਂ ਹੁੰਦੀਆਂ, ਅਮਰੀਕਾ ਜਾਂ ਪੱਛਮੀ ਜਗਤ ਦੇ ਨਾਲ ਵੀ, ਉੱਥੇ ਜਦੋਂ ਕੋਈ ਕੇਸ ਆਉਂਦਾ ਹੈ ਉਹ ਤੁਸੀਂ ਸਾਲਾਂ ਬੱਧੀ ਜਿਹੜਾ ਉਸ ਨੂੰ ਲਟਕਾ ਸਕਦੇ ਹੋ ਡਿਫਰੈਂਟ ਗਰਾਊਂਡਸ ਦੇ ਉੱਤੇ। ਜਿਵੇਂ ਮੈਂ ਅੱਗੇ ਵੀ ਹਵਾਲਾ ਦਿੱਤਾ ਸੀ ਕਿ ਅਮਰੀਕਾ 'ਚ ਭਾਈ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਦਾ ਕੇਸ, ਹਾਲਾਂਕਿ ਉਹਨਾਂ ਦੇ ਉੱਤੇ ਬੜੇ ਸੀਰੀਅਸ, ਪਹਿਲਾਂ ਜਨਰਲ ਵੈਦਿਆ ਨੂੰ ਮਾਰਨ ਦਾ ਸੀ, ਫਿਰ ਹੋਰ ਕਿੰਨੇ ਕੇਸ ਪਾਏ ਹੋਏ ਸੀ, ਲੇਕਿਨ 12-13 ਸਾਲ ਇੱਥੇ ਉਹ ਕੇਸ ਉਹਨਾਂ ਨੇ ਲੜੇ ਔਰ ਇਵੈਂਚੁਅਲੀ ਲਲਿਤ ਮਾਖਨ ਕੇਸ 'ਚ ਰਣਜੀਤ ਸਿੰਘ ਗਿੱਲ ਵਾਪਸ ਗਏ, ਸੁਖਵਿੰਦਰ ਸਿੰਘ ਸੰਧੂ ਰਾਜਸਥਾਨ 'ਚ ਕਿਸੇ ਪੁਲਿਸ ਅਧਿਕਾਰੀ ਨੂੰ ਮਾਰਨ ਦੇ ਦੋਨੋਂ ਜਾ ਕੇ ਸਮੇਂ ਦੇ ਨਾਲ ਬਰੀ ਵੀ ਹੋ ਗਏ। ਇਸੇ ਤਰ੍ਹਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਉਹਨਾਂ ਦੇ ਖਿਲਾਫ 32-33 ਕੇਸ ਪਾਏ ਹੋਏ ਸੀ, 26-27 ਜਿਹੜੇ ਨੇ ਉਹ CRPF ਔਰ ਪੁਲਿਸ ਦੇ ਉੱਤੇ ਹਮਲੇ ਦੇ ਸੀ, ਜਿਹੜੇ ਜੱਜਾਂ ਨੇ ਬਾਹਰ ਥਰੋ ਕਰ ਦਿੱਤੇ ਅਮਰੀਕਾ 'ਚ ਕਿ ਵੀ ਇਹ ਜੇ ਤੁਸੀਂ ਵਾਰ ਲੜ ਰਹੇ ਸੀ ਉਹਨਾਂ ਦੇ ਨਾਲ ਤੇ ਤੁਹਾਡੇ ਯੂਨੀਫਾਰਮਡ ਬੰਦੇ ਵੀ ਉਸ ਵਾਰ ਦਾ ਟਾਰਗੇਟ ਹੋ ਸਕਦੇ ਨੇ। ਪਰ 2-3 ਕੇਸ ਜਿਹਦੇ ਸਿਵਿਲੀਅਨ ਡੈਥ ਸੀ ਉਹਦੇ ਥੱਲੇ ਉਹਨਾਂ ਨੂੰ ਐਕਸਟ੍ਰੈਡੀਸ਼ਨ ਦਿੱਤੀ ਔਰ ਉਹਦੇ 'ਚ ਵੀ ਉਹ ਜਾ ਕੇ ਬਰੀ ਹੋ ਗਏ ਸੀ ਥੋੜ੍ਹੀ ਦੇਰ ਬਾਅਦ।
ਇਸੇ ਤਰ੍ਹਾਂ ਜਿਹੜਾ ਭਾਈ ਦਿਆਲ ਸਿੰਘ ਲਾਹੌਰੀਆ ਜਾਂ ਉਹਨਾਂ ਦੀ ਸਿੰਘਣੀ ਦੇ ਕੇਸ ਵੀ 18-19 ਮਹੀਨੇ ਜਿਹੜਾ ਹਾਲਾਂਕਿ ਅਮਰੀਕਾ ਦੀ ਬੜੀ ਔਡ ਸਟੇਟ ਦੇ ਵਿੱਚ ਉਹਨਾਂ ਨੂੰ ਉਹ ਕਾਬੂ ਆਏ ਸੀ, ਲੇਕਿਨ ਇਹਦੇ ਬਾਵਜੂਦ ਕਿ ਉਦੋਂ ਕਾਫੀ ਰਸ਼ ਕੀਤਾ ਅਮਰੀਕਾ ਦੀ ਸਾਰੀਆਂ ਏਜੰਸੀਆਂ ਨੇ, ਫਿਰ ਵੀ 18-19 ਮਹੀਨੇ ਜਿਹੜਾ ਦਿਆਲ ਸਿੰਘ ਲਾਹੌਰੀਆ ਔਰ ਉਹਨਾਂ ਦੇ ਘਰੋਂ ਭੈਣ ਜੀ ਉਹਨਾਂ ਨੂੰ ਜਿਹੜਾ ਅਸੀਂ ਇੱਥੇ ਰੱਖ ਸਕੇ ਸੀ। ਸੋ ਅਸੀਂ ਇਹ ਸਮਝਦੇ ਸੀ ਵੀ ਜੇ ਕੁਝ ਸਾਲ ਨਾ ਸੇ ਕੁਝ ਮਹੀਨੇ ਥਾਈਲੈਂਡ ਦੇ ਵਿੱਚ ਜ਼ਰੂਰ ਮਿਲਣਗੇ ਜਿਹਦੇ ਥੱਲੇ ਅਸੀਂ ਆਪਣਾ ਕੇਸ ਵੀ ਬਿਲਡ ਕਰਾਂਗੇ। ਔਰ ਕੋਈ ਭਾਈ ਜਗਤਾਰ ਸਿੰਘ ਹਵਾਰਾ ਤੇ ਆਲਰੇਡੀ ਜਿਹੜਾ ਕੇਸ ਬੇਅੰਤ ਸਿੰਘ ਦਾ ਹੈ ਉਸ ਦੇ ਵਿੱਚ ਤਾਂ ਉਹਨਾਂ ਨੂੰ ਸਜ਼ਾ ਹੋ ਹੀ ਚੁੱਕੀ ਹੈ, ਉਮਰ ਕੈਦ ਹੋਈ। ਉਮਰ ਕੈਦ ਵੀ 1995 ਚ ਦਾ ਉਹ ਕੇਸ ਸੀ ਔਰ ਆਲਮੋਸਟ 11-12 ਸਾਲ ਉਹਨਾਂ ਨੇ ਔਰ ਜ਼ਿਆਦਾ ਸ਼ਾਇਦ ਉਹ ਕੱਟ ਲਏ ਸੀ। ਸੋ ਉਹਨਾਂ ਤੇ ਜੇਲ੍ਹ ਬ੍ਰੇਕ ਦਾ ਕੇਸ ਬਣਦਾ। ਸੋ ਜੇਲ੍ਹ ਬ੍ਰੇਕ ਦੇ ਦੌਰਾਨ ਵੀ ਕੋਈ ਉਹਨਾਂ ਨੇ ਕਿਸੇ ਦਾ ਮਰਡਰ ਨਹੀਂ ਕੀਤਾ, ਕਿਸੇ ਨੂੰ ਮਾਰਿਆ ਨਹੀਂ ਹੈ। ਜੇਲ੍ਹਾਂ ਦੀਆਂ ਕੰਡੀਸ਼ਨਸ ਹੁਣ ਅੱਜ ਵੀ ਉਹਨਾਂ ਦੇ ਸਾਥੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ। ਸੋ ਇਹ ਵੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ। ਸੋ ਇੱਕ ਚੰਗਾ ਕੇਸ ਹਿਊਮਨ ਰਾਈਟਸ ਦੇ ਮਾਧਿਅਮ ਦੇ ਉੱਤੇ ਬਿਲਟ ਕੀਤਾ ਜਾ ਸਕਦਾ ਸੀ, ਪਰ ਦੋਨੋਂ ਹੀ ਵੀਕ ਪਾਰਟ ਸਮਹਾਓ ਉਹਨਾਂ ਨੂੰ ਵੀ ਇਹ ਜਿਹੜੀਆਂ ਇੰਟਰੀਕੇਸਿਸ ਨੇ ਲਾਅ ਦੀਆਂ ਉਹ ਨਹੀਂ ਸਮਝੀਆਂ ਜਾਂ ਸਮਝਾਈਆਂ ਗਈਆਂ। ਉਹਨਾਂ ਨੇ ਵੀ ਥੋੜ੍ਹੀ ਕਾਹਲੀ ਕਰ ਲਈ ਲਿਖ ਕੇ ਦੇਣ 'ਚ। ਔਰ ਅਸੀਂ ਸਮਝਦੇ ਹਾਂ ਵੀ ਜਿੰਨਾ ਕਿ ਇਸ ਵੇਲੇ ਦਬਾਅ ਹੈ ਇੰਡੀਅਨ ਸਿਸਟਮ ਦਾ, ਉਸ ਦੇ ਥੱਲੇ ਇਹ ਥਾਈ ਅਥਾਰਟੀ ਜਿਹੜੀਆਂ ਨੇ ਉਹਨਾਂ ਨੇ ਵੀ ਬਿਲਕੁਲ ਹੇਸ ਤੋਂ ਕੰਮ ਲਿਆ। ਅਸੀਂ ਇਸ ਥਾਈਲੈਂਡ ਦੀ ਗਵਰਨਮੈਂਟ ਦੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇੱਕ ਪਾਰਟ ਇਹਦੇ ਚੋਂ, ਜਿਵੇਂ ਅੱਜ ਹੀ ਇੱਕ ਆਸਟ੍ਰੇਲੀਆ ਨਾਲ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਔਰ ਜਿਹੜਾ ਮੀਡੀਆ 'ਚ ਵੀ ਆਇਆ ਵੀ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਵੀ ਹਾਂ ਅਸੀਂ 1995 ਦੇ ਵਿੱਚ ਇਹ ਐਕਸ਼ਨ ਕੀਤਾ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਐਕਟ ਆਫ ਗਲੋਰੀ ਹੈ, ਕਿ ਸ਼ਾਨ ਦੀ ਗੱਲ ਹੈ ਵੀ ਜੇ ਹੁਣ ਜਾਣ ਦਾ ਹੀ ਫੈਸਲਾ ਕਰ ਲਿਆ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ। ਉਹ ਜਦੋਂ ਵੀ ਅਦਾਲਤ ਦੇ ਸਾਹਮਣੇ ਜੇ ਉੱਥੇ ਟਰਾਇਲ ਹੁੰਦਾ ਵੀ ਤਾਂ ਉਹਨਾਂ ਨੇ ਇਸ ਗੱਲ ਨੂੰ ਕਹਿਣਾ ਹੀ ਸੀ। ਉਹ ਤਾਂ ਆਲਰੇਡੀ ਉਹਦੇ ਥੱਲੇ ਹੀ ਉਹਨਾਂ ਦੀ ਕਨਵਿਕਸ਼ਨ ਹੋਈ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਸਾਰੇ ਪਾਰਟ 'ਚ ਇੱਕ ਘਟਨਾ ਤੋਂ ਬਾਅਦ ਦੂਸਰੀ, ਪਹਿਲਾਂ ਤਾਂ ਭਾਈ ਗੁਰਬਖਸ਼ ਸਿੰਘ ਔਰਾਂ ਦੇ ਵਰਤ ਛੱਡਣ ਦੀ ਘਟਨਾ, ਜਿਸ ਤਰੀਕੇ ਨਾਲ ਉਹਨੇ 4 ਚੁਫੇਰੇ ਸ਼ੌਕ ਵੇਵਸ ਭੇਜੀਆਂ ਔਰ ਉਹਦੇ ਨਾਲ ਭਾਈ ਜਗਤਾਰ ਸਿੰਘ ਤਾਰਾ ਦੀ ਐਕਸਟ੍ਰੈਡੀਸ਼ਨ, ਔਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਵੀ ਆਲਰੇਡੀ ਜਿਹੜੀ ਫਰਸਟ੍ਰੇਟਡ ਕੌਮ ਹੈ ਉਸ ਨੂੰ ਹੁਣ ਉਹ ਜਿਹੜਾ ਸੌਦਾ ਸਾਧ ਦੀ ਫਿਲਮ ਹੈ ਉਸ ਨੂੰ ਇਹਦੇ ਬਾਵਜੂਦ ਕਿ ਵੀ ਸੈਂਸਰ ਬੋਰਡ ਨੇ ਨਕਾਰ ਦਿੱਤਾ ਸੀ। ਹੁਣ ਜਿਹੜੀ ਸੈਂਸਰ ਬੋਰਡ ਦੀ ਚੇਅਰਮੈਨ ਹੈ, ਇੱਕ ਹੋਰ ਮੈਂਬਰ ਹੈ, ਉਹਨਾਂ ਨੇ ਕੱਲ੍ਹ ਅਸਤੀਫਾ ਦੇ ਦਿੱਤਾ ਕਿ ਗਵਰਨਮੈਂਟ ਨੇ ਇੰਟਰਫੀਅਰੈਂਸ ਕੀਤੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਉਹਨੂੰ ਦਿਖਾਉਣ ਦੀ ਪਰਮਿਸ਼ਨ ਦੇਣ ਦੇ ਪਿੱਛੇ ਬੀਜੇਪੀ ਇੰਟਰਫੀਅਰ ਹੋਰ ਕੌਣ ਕਰਦਾ? ਸੈਂਸਰ ਬੋਰਡ ਇੰਡੀਪੈਂਡੈਂਟ ਆਟੋਨੋਮਸ ਬਾਡੀ ਹੈ, ਤੇ ਜੇ ਉਹਦੀ ਚੇਅਰਪਰਸਨ ਔਰ ਇੱਕ ਹੋਰ ਮੈਂਬਰ ਛੱਡ ਕੇ ਜਾਂਦੇ ਨੇ ਕਿ ਵੀ ਇਹ ਟੂ ਮੱਚ ਇੰਟਰਫੀਅਰੈਂਸ ਹੈ। ਔਰ ਇਹਦਾ ਇਸ ਫਿਲਮ ਦੇ ਨਾਲ ਹੀ ਤਾਲੁਕ ਹੈ ਕਿ ਵੀ ਜਿਹੜਾ ਬੀਜੇਪੀ ਗਵਰਨਮੈਂਟ ਨੇ ਸੈਂਸਰ ਬੋਰਡ ਨੂੰ ਵੀ ਓਵਰ ਰੂਲ ਕਰਕੇ ਇਹ ਫਿਲਮ ਦਿਖਾਉਣ ਦਾ ਕੀਤਾ। ਸੋ ਹੁਣ ਉਹ ਪਿਛਲੇ ਇਸ਼ੂ ਪਿੱਛੇ ਰਹਿ ਗਏ, ਹੁਣ ਥਾਂ ਥਾਂ 'ਤੇ ਪ੍ਰੋਟੈਸਟ ਹੋ ਰਹੇ ਨੇ ਉਹਨਾਂ ਸਿਨੇਮਿਆਂ ਦੇ ਬਾਹਰ। ਉਹਦੇ 'ਚ ਕੋਈ ਵਾਇਲੈਂਸ ਹੋਏਗੀ, ਕੋਈ ਹੋਰ ਫੜ ਲੈਣਗੇ, ਫਿਰ ਉਹਨਾਂ ਨੂੰ ਛਡਾਉਣ ਦੀ ਜਿਹੜੀ ਹੈ ਉਹ ਗੱਲ ਹੋਏਗੀ। ਸੋ ਕਿਸੇ ਗੱਲ ਦੇ ਉੱਤੇ ਫੋਕਸ ਨਾ ਹੋਣ ਦੇਣਾ। ਹੁਣ ਇੱਕ ਪਾਸੇ ਤਾਂ ਇਹ ਐਕਸਟ੍ਰੀਮ ਹਿਊਮਨ ਰਾਈਟ ਦੀ ਵਾਇਲੇਸ਼ਨ ਕੀਤੀ ਹੈ ਕਿ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਹੈ ਉਹ ਡਿਪੋਰਟੇਸ਼ਨ ਬਣਾ ਦਿੱਤੀ। ਈਵਨ ਡਿਪੋਰਟੇਸ਼ਨ ਦੇ ਵਿੱਚ ਵੀ ਵਕਤ ਲੱਗਦਾ। ਜੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਰਮਨ 'ਚੋਂ ਡਿਪੋਰਟ ਹੋਏ ਸੀ, ਉਹਦੇ 'ਚ ਵੀ ਕੁਝ ਹਫ਼ਤੇ ਲੱਗੇ ਸੀ, ਉੱਥੇ ਜਾ ਕੇ ਡਿਫੈਂਡ ਕਰਨ ਦਾ ਮੌਕਾ ਮਿਲਿਆ ਸੀ। ਪਰ ਇਹ ਤਾਂ ਇਵੇਂ ਹੈ। ਔਰ ਅਮਰੀਕਾ ਜੇ ਇੱਕ ਸਟੇਟ ਤੋਂ ਦੂਜੀ 'ਚ ਵੀ ਲਿਜਾਣਾ ਹੋਏ, ਉੱਥੇ ਵੀ ਸਟੇਟ ਦੇ ਲਾਅ ਹੁੰਦੇ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਜਿਹੜਾ ਉਹਨੂੰ ਦੇਖਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਇੱਕ ਬੇਬਸੀ ਹੈ, ਇੱਕ ਹੋਮਲੈਸ ਨੇਸ਼ਨ ਦੀ ਕਹਾਣੀ ਹੈ। ਹੁਣ ਦੂਸਰੇ ਪਾਸੇ ਜਿਹੜੀ ਖਬਰ ਅੱਜ ਇੰਟਰਨੈਸ਼ਨਲ ਮੀਡੀਆ 'ਚ ਹੈ, ਸਾਲ 2012 ਦੇ ਵਿੱਚ, ਫਰਵਰੀ 2012 'ਚ ਸਾਊਥ ਵੈਸਟ ਕੋਸਟ ਦੇ ਉੱਤੇ ਇੰਡੀਅਨ ਓਸ਼ਨ ਦੇ ਕੇਰਲਾ ਦੇ ਨੇੜੇ ਜਦੋਂ ਕਿ ਇੱਕ ਇਟਾਲੀਅਨ ਜਿਹੜਾ ਸ਼ਿਪ ਹੈ, ਜਹਾਜ਼ ਲੰਘ ਰਿਹਾ ਸੀ, ਉਹਦੇ ਵਿਚਲੇ ਜਿਹੜੇ ਮੈਰੀਨ ਸੀ ਉਹਨਾਂ ਨੇ ਦੂਰੋਂ ਜਿਹੜੀਆਂ ਨੇ ਬੋਟ ਆਂਦੀ ਦੇਖੀ ਔਰ ਉਹਨਾਂ ਨੇ ਸਮਝਿਆ ਕਿ ਇਹ ਪਾਇਰੇਟਸ ਨੇ। ਪਾਇਰੇਟ ਜਿਹੜੇ ਨੇ ਉਹ ਸਮੁੰਦਰੀ ਡਾਕੂ ਹੁੰਦੇ ਨੇ ਔਰ ਉਹਨਾਂ ਨੇ ਉਹਨਾਂ ਨੂੰ ਫਾਇਰਿੰਗ ਕਰਕੇ ਮਾਰ ਦਿੱਤਾ ਦੋਨਾਂ ਨੂੰ। ਉਹ ਇੰਡੀਅਨ ਸੀ ਜਿਹੜੇ ਮਰੇ। ਔਰ ਇਸ ਗੱਲ ਦਾ ਜਿਹੜਾ ਉਹ ਝਗੜਾ ਹੋ ਗਿਆ, ਡਿਸਪਿਊਟ, ਕੇ ਉਹਨਾਂ ਨੇ ਕਿਹਾ, ਇਟਲੀ ਦੀ ਪੋਜੀਸ਼ਨ ਸੀ ਕਿ ਵੀ ਉਹਨਾਂ ਨੂੰ ਅਸੀਂ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਮਾਰਿਆ, ਕਿਉਂਕਿ ਇੰਟਰਨੈਸ਼ਨਲ ਵਾਟਰ ਜਿਹੜਾ ਹੈ ਉਹਦੇ ਥੱਲੇ ਫਿਰ ਇੰਟਰਨੈਸ਼ਨਲ ਲਾਅ ਹੁੰਦਾ। ਤੇ ਇੰਡੀਆ ਨੇ ਕਿਹਾ ਜੀ ਨਹੀਂ, ਉਹਨਾਂ ਨੂੰ ਜਿਹੜਾ ਇੰਡੀਅਨ ਵਾਟਰ ਦੇ ਵਿੱਚ ਮਾਰਿਆ, ਇੰਡੀਅਨ ਓਸ਼ਨ ਦੇ ਵਿੱਚ ਮਾਰਿਆ। ਸੋ ਇਵੈਂਚੁਅਲੀ ਉਹ ਦੋਨੋਂ ਜਿਹੜੇ ਨੇ ਉਹ ਡਿਟੇਨ ਕਰ ਲਏ
ਇੰਡੀਅਨ ਗਵਰਨਮੈਂਟ ਨੇ ਕਾਫੀ ਇਟਲੀ ਦੇ ਨਾਲ ਇਸ ਗੱਲ ਦੇ ਉੱਤੇ ਖਿੱਚਤੂ ਵੀ ਰਹੀ, ਉਹਨਾਂ ਦਾ ਐਂਬੈਸਡਰ ਸੱਦਿਆ, ਬਿਟਰ ਰਿਲੇਸ਼ਨ ਹੋਏ, ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ। ਹੁਣ ਉਹ ਜਿਹੜੇ ਦੋਨੋਂ ਹੀ ਨੇ ਔਰ ਦੋਨੋਂ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮੈਸਮਿਲੈਨੋ ਲੋਟਰੀ ਜੀ ਤੇ ਦੂਸਰਾ ਸੈਲਵੋਟਰੇ ਗਿਰੋਨ, ਇਹ ਜ਼ਮਾਨਤ ਤੇ ਨੇ। ਇੱਕ ਜਿਹੜਾ ਹੈ ਉਹ ਦਿੱਲੀ ਇਟਾਲੀਅਨ ਐਮਬੈਸੀ ਦੇ ਵਿੱਚ ਵੀ ਹੈ, ਜਿਹੜਾ ਨੰਬਰ 2 ਹੈ ਸੈਲਵੇਟੋਰ ਗਿਰੋਨ, ਕਿ ਜੀ ਉਹ ਇਟਲੀ ਐਮਬੈਸੀ ਚੋਂ ਬਾਹਰ ਨਹੀਂ ਆ ਸਕਦਾ। ਤੇ ਦੂਸਰਾ ਜਿਹੜਾ ਹੈ ਉਹ ਇਟਲੀ, ਉਹਦਾ ਜਿਹੜਾ ਹਾਰਟ ਦਾ ਆਪਰੇਸ਼ਨ ਹੋਇਆ ਹੈ, ਸਰਜਰੀ ਹੋਈ ਹੈ ਬਾਈਪਾਸ ਸ਼ਾਇਦ, ਤੇ ਉਹਨੂੰ 3 ਮਹੀਨੇ ਦੀ ਜ਼ਮਾਨਤ ਜਿਹੜੀ ਹੈ ਹੋਰ ਐਕਸਟੈਂਡ ਕੀਤੀ ਸੁਪਰੀਮ ਕੋਰਟ ਨੇ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ 2012 ਦਾ ਇਹ ਕੇਸ ਹੈ, 3 ਸਾਲ ਤੋਂ ਬਾਅਦ ਵੀ ਕੋਈ ਚਾਰਜ ਉਹਨਾਂ ਦੇ ਉੱਤੇ ਅਜੇ ਤੱਕ ਕੋਈ ਟਰਾਇਲ ਪ੍ਰੋਪਰਲੀ ਨਹੀਂ ਹੋਇਆ ਔਰ ਉਹਨਾਂ ਨੂੰ ਜਿਹੜਾ ਉਹ ਡਿਟੇਨ ਕੀਤਾ ਹੋਇਆ ਜੀ। ਹੁਣ ਇਹ ਇੱਕ ਪਾਸੇ ਸਾਡੀ ਹਾਲਤ ਹੈ ਕਿ ਵੀ ਬੰਦਾ ਸਾਡਾ ਜਿਹੜਾ ਹੈ ਉਹ ਕੁਝ ਦਿਨਾਂ ਦੇ ਵਿੱਚ ਹੀ ਬਿਨਾਂ ਪੂਰੀ ਕਾਰਵਾਈ ਕੀਤਿਆਂ ਜਾਂ ਉਹਨੂੰ ਅਟਾਰਨੀ ਦਾ ਹੱਕ ਦਿੱਤਿਆਂ ਲੈ ਗਏ। ਹੁਣ ਇਟਲੀ ਨੇ ਪਹਿਲਾਂ ਇੰਡੀਆ ਨੂੰ ਰਿਕੁਐਸਟ ਕੀਤੀ 2-4 ਵਾਰ ਕਿ ਵੀ ਇਹ ਤੁਸੀਂ ਕੰਮ ਠੀਕ ਨਹੀਂ ਕਰ ਰਹੇ ਔਰ ਇਹਦੇ ਨਾਲ ਸਾਡੇ ਰਿਲੇਸ਼ਨਸ ਖਰਾਬ ਹੋਣਗੇ, ਲੇਕਿਨ ਇੰਡੀਆ 'ਚ ਵੀ ਕਿਉਂਕਿ ਪਿਛਲੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣਿਆ, ਸੋਨੀਆ ਗਾਂਧੀ ਦਾ ਸੰਬੰਧ ਵੀ ਇਟਲੀ ਦੇ ਨਾਲ ਹੈ ਔਰ ਬੀਜੇਪੀ ਦਾ ਜਾਂ ਦੂਜਾ ਇਹਦੇ ਤੇ ਪੂਰਾ ਸਟਾਂਸ ਸੀ ਕਿ ਜੀ ਕੋਈ ਰਿਆਇਤ ਨਾ ਦਿੱਤੀ ਜਾਏ ਇਹਨਾਂ ਨੂੰ, ਸੀ ਕਿ ਉਹਦੇ ਪੇਕਿਆਂ ਦਾ ਪਿੰਡ ਹੈ ਇਟਲੀ ਔਰ ਇਹ ਜਿਹੜਾ ਲੈ ਜਾਣਗੇ ਦੋਨਾਂ ਨੂੰ। ਸੋ ਇੱਕ ਪੋਲੀਟੀਕਲ ਜਿਹਾ ਡਿਸੀਜਨ ਬਣ ਗਿਆ ਉਹਨਾਂ ਦੋਨਾਂ ਨੂੰ ਟਰਾਈ ਕਰਨ ਦਾ, ਪਰ ਚਾਰਜ ਅਜੇ ਤੱਕ ਵੀ ਨਹੀਂ ਕੋਈ ਜਿਹੜਾ ਉਹ ਚਾਰਜ ਸ਼ੀਟ ਨਹੀਂ ਫਾਈਲ ਕੀਤੀ। ਹੁਣ ਜਿਹੜੀ ਖਬਰ ਪਿਛਲੇ ਕੱਲ ਦੀ ਹੈ ਕਿ ਯੂਰਪੀਅਨ ਪਾਰਲੀਮੈਂਟ ਨੇ, ਯੂਰਪੀਅਨ ਪਾਰਲੀਮੈਂਟ ਬੜੀ ਪਾਵਰਫੁਲ ਬਾਡੀ ਜਿਹਦੇ ਸਾਰੇ ਯੂਰਪ ਦੇ ਦੇਸ਼ ਨੇ, ਉਹਨਾਂ ਨੇ ਕੱਲ ਰੈਜ਼ੋਲੂਸ਼ਨ ਕੀਤਾ ਔਰ ਉਹ ਰੈਜ਼ੋਲੂਸ਼ਨ ਹੈ ਫॉर ਕਾਲਿੰਗ ਦਾ ਡਿਟੈਂਸ਼ਨ ਆਫ 2 ਇਟਾਲੀਅਨ ਮੈਰੀਨਸ ਫॉर ਨੀਅਰਲੀ 3 years ਵਿਦਾਊਟ ਚਾਰਜ ਇਹ ਵਾਇਓਲੇਸ਼ਨ ਆਫ ਹਿਊਮਨ ਰਾਈਟਸ। ਹੁਣ ਯੂਰਪੀਅਨ ਪਾਰਲੀਮੈਂਟ ਨੇ ਕਿਹਾ ਵੀ ਇੰਡੀਆ ਨੇ ਜਿਹੜੇ ਇਟਲੀ ਦੇ ਇਹ 2 ਡਿਟੇਨ ਕੀਤੇ ਨੇ 3 ਸਾਲ ਤੋਂ ਵਿਦਾਊਟ ਚਾਰਜ, ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ। ਔਰ ਇਸ ਸਾਰੇ ਦੇ ਥੱਲੇ the European Parliament passed the resolutions late Thursday calling the Marines' continued detention a serious breach of human rights ਕਿ ਮਨੁੱਖੀ ਹੱਕਾਂ ਦੀ ਬੜੀ ਗੰਭੀਰ ਉਲੰਘਣ ਹੈ and said it hopes the prosecution can be conducted under Italian jurisdiction or through international arbitration। ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਜਾਂ ਇਟਲੀ ਦੀਆਂ ਅਦਾਲਤਾਂ ਦੇ ਵਿੱਚ ਕਿ ਦੋਨੋਂ ਜਿਹੜੇ ਨੇ ਇਹ ਆਪਣੇ ਘਰਾਂ ਤੋਂ ਦੂਰ ਨੇ, ਜਾਂ ਇਟਲੀ ਦੀਆਂ ਅਦਾਲਤਾਂ ਦੇ ਵਿੱਚ ਇਹ ਪ੍ਰੋਸੀਕਿਊਸ਼ਨ ਹੋਏ ਔਰ ਜਾਂ ਇਸ ਦੇ ਲਈ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਹੋਏ। ਔਰ ਇੰਡੀਆ ਨੂੰ ਹੁਣ ਬੜੀ ਤਕਲੀਫ ਹੋਈ ਹੈ ਕਿ ਜੀ ਇਹ ਤਾਂ ਯੂਰਪੀਅਨ ਯੂਨੀਅਨ ਨੇ ਰੈਜ਼ੋਲੂਸ਼ਨ ਕੀਤਾ ਹੈ। ਹੁਣ ਇੰਡੀਆ ਕੇ ਵਾਈਲ ਇੰਡੀਆ ਸੇਜ਼ ਦ ਸ਼ੂਟਿੰਗ ਅਕਰਡ ਇਨ ਇੰਡੀਅਨ ਵਾਟਰਸ ਆਫ ਦ ਸਾਊਥ ਵੈਸਟ ਕੋਸਟ ਦੇ ਇਨਸਿਸਟ ਇਟ ਟੁਕ ਪਲੇਸ ਇਨ ਇੰਟਰਨੈਸ਼ਨਲ ਵਾਟਰਸ ਐਂਡ ਦੈਟ ਦ ਮੈਰੀਨਸ ਮਿਸਟੁਕ ਦ ਫਿਸ਼ਰਮੈਨ ਫਾਰ ਪਾਇਰੇਟਸ। ਜੀ ਉਹਨਾਂ ਨੇ ਕਿਹਾ ਕਿ ਜੀ ਇੰਟਰਨੈਸ਼ਨਲ ਵਾਟਰ ਸੀ ਇਟਲੀ, ਕਹਿੰਦੇ ਨਹੀਂ ਜੀ ਇੰਡੀਅਨ ਵਾਟਰ ਸੀ। ਹੁਣ Indian Foreign Ministry ਦਾ ਕੀ ਰਿਐਕਸ਼ਨ ਹੈ? The Indian Foreign Ministry said European lawmakers shouldn't have weighed in while the case was still pending and just one day after India's top court allowed one of the Marines to stay in Italy for 3 months on medical leave. Massimiliano Lathor was granted 3 months leave after undergoing heart surgery on January 5th and treatment for a stroke he suffered on August 31st। ਅਸੀਂ ਦੱਸ ਚੁੱਕੇ ਹਾਂ ਇੰਡੀਆ ਨੇ ਕਿਹਾ ਜੀ ਅਜੇ ਤਾਂ ਅਸੀਂ 1 ਦਿਨ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਇਟਲੀ 'ਚ ਬੈਠਾ ਹੈ ਉਹਨੂੰ 3 ਮਹੀਨੇ ਦਾ, ਭਾਵੇਂ ਉਹਨੂੰ ਸਟ੍ਰੋਕ ਵੀ ਹੋਇਆ ਹੈ, ਉਹਦੀ ਹਾਰਟ ਸਰਜਰੀ ਵੀ ਹੈ ਔਰ ਨਾਲ ਹੀ ਦਾ ਅਦਰ ਜਿਹੜਾ ਦੂਜਾ ਮੈਰੀਨ ਹੈ ਉਹ ਇੰਡੀਆ ਨੇ ਕਿਹਾ ਜੀ ਉਹ ਤਾਂ ਆਲਰੇਡੀ ਉਹਨੂੰ ਬੇਲ ਦਿੱਤੀ ਔਰ ਇਟਾਲੀਅਨ ਐਮਬੈਸੀ ਕੰਪਲੈਕਸ 'ਚ ਹੈ। ਹੁਣ ਇਸ ਸਾਰੇ 'ਚੋਂ ਇੰਡੀਆ ਨੇ ਆਪਣੇ ਐਕਸ਼ਨ ਨੂੰ ਡਿਫੈਂਸ ਇਹਨਾਂ ਦਾ ਦੇਖੋ ਕੀ ਹੈ। ਦਾ ਇੰਡੀਅਨ ਅਥਾਰਟੀਜ਼ ਹੈਵ ਡਿਫੈਂਡਡ ਦਾ ਡਿਲੇ। ਪਹਿਲਾਂ ਉਹਨਾਂ ਨੇ ਕਿਹਾ ਅੰਡਰ these circumstances the European Parliament would have been well advised not to adopt the resolution। ਇੰਡੀਆ ਕਹਿੰਦੇ ਯੂਰਪੀਅਨ ਪਾਰਲੀਮੈਂਟ ਨੂੰ ਕੋਈ ਰੈਜ਼ੋਲੂਸ਼ਨ ਨਹੀਂ ਸੀ ਕਰਨਾ ਚਾਹੀਦਾ। Indian authorities have defended the delay in charging the Marines, saying charges cannot be filed without both men being in India। ਕਿ ਜੀ ਦੋਨੋਂ ਇੰਡੀਆ 'ਚ ਨਹੀਂ ਸੀ ਇਸ ਲਈ ਅਸੀਂ ਚਾਰਜ ਨਹੀਂ ਫਾਈਲ ਕੀਤੇ। They have also blamed the delays on uncertainty over which law should be used to prosecute the Marines as well as on the failure of the witnesses who had been aboard the cargo ship to return to India to give testimony। ਉਹਨੇ ਕਿਹਾ ਜੀ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਾ 3 ਸਾਲ 'ਚ ਕਿ ਅਸੀਂ ਕਿਹੜੇ ਕਾਨੂੰਨ ਦੇ ਥੱਲੇ ਜਿਹੜੇ ਆ ਚਾਰਜ ਫਾਈਲ ਕਰੀਏ। ਔਰ ਉਹਨਾਂ ਨੇ ਕਿਹਾ ਜੀ ਜਿਹੜੇ ਉਹਨਾਂ ਦੇ ਕਾਰਗੋ ਸ਼ਿਪ ਦੇ ਉੱਤੇ ਦੂਜੇ ਵਿਟਨੈਸਿਸ ਸੀ ਉਹ ਅਜੇ ਤੱਕ ਗਵਾਹੀ ਦੇਣ ਨਹੀਂ ਆਏ।
ਪਰ ਇਸ ਗੱਲ ਨੇ ਇਹਨਾਂ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਨੂੰ ਵੀ ਐਕਸਪੋਜ਼ ਕੀਤਾ। ਹੁਣ ਇਹੀ ਘਟਨਾ ਜਿਹੜੀ ਹੈ ਜੇ ਥਾਈਲੈਂਡ ਦੇ ਵਿੱਚ ਪ੍ਰੋਪਰ ਟਰਾਇਲ ਹੁੰਦਾ, ਇਹ ਜਿਹੜਾ ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਹੈ ਇਹ ਇਸਤੇਮਾਲ ਹੋ ਸਕਦਾ ਸੀ ਕਿ ਜੇ ਇਟਾਲੀਅਨ ਸਿਟੀਜ਼ਨ ਜਿਹੜਾ ਨੇ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਕੋਈ ਕਾਰਵਾਈ ਕੀਤੀ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਵੀ ਸਮੁੰਦਰੀ ਡਾਕੂ ਨੇ, ਉਹ ਬਾਅਦ ਦੇ ਵਿੱਚ ਲਿਖਿਆ ਵੀ ਇੰਡੀਅਨ ਮਛੇਰੇ ਸੀ, ਤੇ ਜੇ ਇਸ ਕਿਸਮ ਦੇ ਕੇਸ ਤੋਂ ਬਾਅਦ ਵੀ 3 ਸਾਲ ਬੀਤਣ ਬਾਅਦ ਇਹਦੇ ਬਾਵਜੂਦ ਕਿ ਇੱਕ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਇੱਕ ਨੂੰ ਤੁਸੀਂ ਉਹਦੇ ਟੱਬਰ ਤੋਂ ਦੂਰ ਇਟਲੀ ਦੀ ਐਮਬੈਸੀ ਦੇ ਵਿੱਚ ਜਿਹੜਾ ਉਹਦੇ ਚੋਂ ਨਹੀਂ ਨਿਕਲਣ ਦਿੰਦੇ, ਜੇ ਉੱਥੇ 3 ਸਾਲ ਬਾਅਦ ਵੀ ਚਾਰਜ ਵੀ ਨਹੀਂ ਫਾਈਲ ਕੀਤੇ ਗਏ, ਤੇ ਕਿਸ ਕਿਸਮ ਦਾ ਫੇਅਰ ਟਰਾਇਲ ਜਗਤਾਰ ਸਿੰਘ ਤਾਰਾ ਨੂੰ ਮਿਲੇਗਾ ਜਾਂ ਕਿਸ ਕਿਸਮ ਦਾ ਫੇਅਰ ਟਰਾਇਲ ਬਾਕੀਆਂ ਨੂੰ ਮਿਲਿਆ। ਔਰ ਇਹਦੇ ਨਾਲ ਰਿਲੇਟਡ ਮੈਂ ਸਮਝਦਾ ਵੀ ਜਿਹੜਾ ਕੇਸ ਹੁਣ ਹਾਈਲਾਈਟ ਹੋਇਆ ਇੰਟਰਨੈਸ਼ਨਲੀ, ਖਾਸ ਤੌਰ ਤੇ ਜਿਵੇਂ ਜਿਨ੍ਹਾਂ ਸਿੱਖਾਂ ਨੇ 20-20 ਸਾਲ ਤੋਂ ਜ਼ਿਆਦਾ ਵੀ ਆਪਣੀਆਂ ਸਜ਼ਾਵਾਂ ਕਰ ਲਈਆਂ ਨੇ, ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਗਿਆ, ਇਹ ਵੀ ਤੁਹਾਡਾ ਨੁਕਤਾ ਬਣਦਾ ਸੀ। ਔਰ ਤੀਸਰਾ, ਨਵੰਬਰ 84 ਨੂੰ ਇੰਡੀਅਨ ਹੋਮ ਮਿਨਿਸਟਰ ਵੱਲੋਂ ਜੈਨੋਸਾਈਡ ਮੰਨਣਾ। ਹੁਣ 84 ਤੋਂ ਬਾਅਦ ਕਿਸ ਕਿਸਮ ਦੇ ਹਾਲਾਤ ਬਣੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨ ਡਿਫੈਂਸ ਇਸਤੇਮਾਲ ਹੋ ਸਕਦੀਆਂ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਆਜ਼ਾਦ ਲੋਕਾਂ ਦੀ ਗੱਲ ਹੈ। ਇਟਲੀ ਇੱਕ ਸੋਵਰਨ ਮੁਲਕ ਹੈ, ਉਹਦੇ 2 ਸਿਟੀਜ਼ਨ ਜੇ ਉੱਥੇ ਉਹਨਾਂ ਨੇ ਰੋਂਗਲੀ ਕੀਤੇ ਨੇ, ਪਹਿਲਾਂ ਉਹਨਾਂ ਨੇ ਇੰਡੀਆ ਦੇ ਨਾਲ ਵੀ ਅੱਖਾਂ ਦਿਖਾਈਆਂ ਇੰਡੀਆ ਨੂੰ, ਤੇ ਜੇ ਗੱਲ ਨਹੀਂ ਚੱਲੀ ਤੇ ਉਹਨਾਂ ਨੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਲੌਬੀ ਕਰਕੇ ਇਸ ਦੇ ਲਈ ਰੈਜ਼ੋਲੂਸ਼ਨ ਕਰਵਾਇਆ। ਤੇ ਜਿਹੜੇ ਬੇਕਰੀ ਕੌਮ ਹੈ ਉਸ ਦਾ ਕੋਈ ਨੌਜਵਾਨ ਜਿਹੜਾ ਉੱਥੋਂ ਜਾਨ ਬਚਾ ਕੇ ਵੀ ਦੌੜਿਆ, ਉਸ ਦੇ ਲਈ ਵੀ ਕੋਈ ਸੇਫ ਥਾਂ ਨਹੀਂ ਹੈ। ਇਹ ਜਿਹੜੀ ਹੈ ਜਿਹਨੂੰ ਹਰਿੰਦਰ ਸਿੰਘ ਮਹਿਬੂਬ ਨੇ ਜਦੋਂ ਇਹ ਸ਼ਬਦ ਕਹੇ, ਤੇ ਮੈਂ ਸਮਝਦਾ ਮੈਂ ਇਹਦੇ ਨਾਲ ਹੀ ਇਸ ਸੈਗਮੈਂਟ ਨੂੰ ਕਨਕਲੂਡ ਕਰਦਾ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਬੇਪਤ ਹੈ ਔਰ ਸਾਡੀ ਕੌਮ ਉਸ ਫਰੇਬ ਦੀ ਧਰਤੀ ਦੇ ਉੱਤੇ ਖੜੀ ਹੈ, ਉਸ ਹਿੰਦੂਤਵਾ ਵਾਲਿਆਂ ਦੇ ਅਸੀਂ ਕਾਬੂ ਆਏ ਹੋਏ ਹਾਂ, ਔਰ ਸਾਡੇ ਪੈਰ ਵੀ ਜਿਹੜੇ ਨੇ ਉਹਨਾਂ ਦੇ ਥੱਲੇ ਜਿਹੜੀ ਖਾਕ ਹੈ ਉਹ ਵੀ ਜਿਹੜੀ ਹੈ ਉਹ ਬਦਨਸੀਬੀ ਦਾ ਹੀ ਸੁਨੇਹਾ ਦੇ ਰਹੀ ਹੈ, ਔਰ ਜ਼ਹਿਰੀਲੇਪਨ ਦਾ ਸੁਨੇਹਾ, ਜ਼ਹਿਰੀ ਖਾਕ ਹੈ, ਔਰ ਉਸ ਦੇ ਉੱਤੇ ਟਿਕੇ ਹੋਏ ਪੈਰ ਵੀ ਬਦਨਸੀਬ ਨੇ। ਪਰ ਜੇ ਅਸੀਂ ਗੁਰੂ ਕਲਗੀਧਰ ਮਾਹੀ ਦਾ ਪਿਆਰੇ ਦਾ ਪੱਲਾ ਫੜ ਲਈਏ, ਕੌਮ ਇੱਕ ਨਿਸ਼ਾਨੇ ਦੇ ਉੱਤੇ ਸਪਸ਼ਟ ਹੋਏ ਕਿ ਭਾਈ ਆਪਣਾ ਘਰ ਬਣਾਏ ਬਿਨਾ, ਖਾਲਿਸਤਾਨ ਬਣਾਏ ਬਿਨਾ ਹੋਰ ਕੋਈ ਚਾਰਾ ਨਹੀਂ ਹੈ, ਤੇ ਫਿਰ ਹੀ ਇਹ ਸਾਡੀ ਹੋਣੀ ਬਦਲ ਸਕਦੀ ਹੈ। ਨਹੀਂ ਤਾਂ ਇਹੋ ਜਿਹਾ ਇਕੱਲਾ ਅੱਜ ਭਾਰਤ ਦੇ ਨਕਸ਼ੇ 'ਚ ਹੀ ਨਹੀਂ, ਅੱਜ ਕਿਵੇਂ ਈਵਨ ਲਾਗਲੇ ਦੇਸ਼ਾਂ 'ਚ ਵੀ, ਥਾਈਲੈਂਡ, ਮਲੇਸ਼ੀਆ, ਨੇਪਾਲ, ਔਰ ਜਗਤਾਰ ਸਿੰਘ ਤਾਰਾ ਦੇ ਜਾਣ ਤੋਂ ਬਾਅਦ ਮੈਨੂੰ ਖੌਫ ਹੈ ਇਸ ਗੱਲ ਦਾ ਕਿ ਵੀ ਇੰਡੀਅਨਸ ਝੂਠੀਆਂ ਲਿਸਟਾਂ, ਝੂਠੇ ਕਨਫੈਸ਼ਨ ਉਹਨਾਂ ਦੇ ਖਾਤੇ 'ਚ ਪਾ ਕੇ, ਉਹਨਾਂ ਦੇ ਮੂੰਹ 'ਚ ਪਾ ਕੇ ਕਿ ਭਾਈ ਇਹ ਕੀ ਹੈ, ਉਹ ਇੰਗਲੈਂਡ, ਕੈਨੇਡਾ, ਅਮਰੀਕਾ ਵੱਲ ਵੀ ਜਿਹੜਾ ਹੈ ਇਸ ਨੂੰ ਵਧਾਉਣ ਦੇ ਯਤਨ ਕਰਨਗੇ ਆਪਣੇ ਕਦਮ। ਸੋ ਇਹ ਹੈ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।